ਵਿਸਾਖਾ ਸਿੰਘ, ਸਹੀ ਸਹੀ। ਇੰਦਰ ਸਿੰਘ, ਖਜਾਨ ਸਿੰਘ, ਵਰਜਾਮ ਸਿੰਘ। ਇਹ ਤੁਹਾਡੇ ਯਾਰ ਸਨ? ਯਾਰ ਕੀ ਸਾਡੀ ਬਰਾਦਰੀ ਸੀ ਆਪਣੀ ਤੇ ਨਾਲੇ ਯਾਰ ਹੀ ਸਨ। ਤੇ ਤੁਹਾਡੀ ਹਮ ਉਮਰ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਟਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ। ਸਾਡੇ ਦਾਦੇ ਦਾ ਭਰਾ ਬਾਬਾ ਬਹਾਦਰ ਸਿੰਘ ਉੱਥੇ ਮੁੰਜੀ ਵੇਖਣ ਗਿਆ। ਮੁੰਜੀ ਪਾਦਰੋਂ ਸੀ, ਪਾਦਰੋਂ। ਅੱਛਾ, ਪਾਦਰੋਂ ਦਾ ਮਹੀਨਾ। ਆ ਪਾਦਰੋਂ ਤੇ ਮੁੰਜੀ ਵੇਖਣ ਗਿਆ ਤੇ ਮੇਰੇ ਵੱਡਾ ਹੁੰਦਾ ਜਾ ਬਾਬੇ ਨੇ ਲਿਆ ਸਾਰੇ ਲੱਗੇ ਹੁੰਦੇ ਨੇ ਪਿਛੋੜ ਕੇ ਸਿੱਖ ਤੇ ਉਹ ਇਹ ਵੀ ਤਿਆਰੀ ਕਰਨ। ਉਹ ਫਿਰ ਮੈਂ ਗਿਆ ਤੇ ਬਾਬਾ ਆਂਦਾ ਮਾਂ ਜਾਨਿਆ ਤੂੰ ਮਖੌਲ ਹੀ ਕਰਦਾ ਰਹਿਣਾ। ਉਹ ਮੈਂ ਦਾਦੇ ਦਾ ਭਰਾ। ਉਹ ਫਿਰ ਨਾ ਆਇਆ। ਫਿਰ ਮੈਂ ਮੇਰੇ ਵੱਡਾ ਗਿਆ ਉਸ ਬਾਬਾ ਆ ਜਾ। ਫਿਰ ਇੱਥੋਂ ਦੋ ਦਾ ਟਾਈਮ ਹੈ ਜਦੋਂ ਗੱਡੀਆਂ ਦੇ ਉੱਤੇ ਰਾਸ਼ਨ ਲੱਦ ਕੇ ਨਾ ਵਾਰੇ ਸ਼ਾਹ ਆਖਿਆ ਵਾਰੇ ਸ਼ਾਹ ਨਾ ਆਦਤਾਂ ਜਾਂਦੀਆਂ ਭਾਵੇਂ ਕੱਟੀਏ ਪੋੜੀਆਂ ਹੋ ਕੇ। ਇਹ ਮੈਨੂੰ ਦੱਸ ਆਪਣੇ ਵੱਡਿਆਂ ਦੀ ਆਦਤ ਜਾਂਦੀ ਹੈ ਸਹੀ? वालेकुम जी। वालेकुम सलाम जी। बुजुर्गो की नाम ਤੁਹਾਡਾ? रहमत अली। ਵਾਲਦ ਦਾ ਨਾਮ? सरदार मोहम्मद। ਦਾਦਾ ਜੀ ਦਾ? धारा सिंह। ਤੇ ਤੁਹਾਡੇ ਪਰਦਾਦਾ ਜੀ ਦਾ ਨਾਮ ਪਤਾ? गुरदित सिंह। अगों उदा भी पूछ लै। ਅੱਗੋਂ ਉਸ ਤੇ ਉਹਨਾਂ ਦੇ ਵਾਲਦ ਦਾ? मूला सिंह। ਇਹਦਾ ਮਤਲਬ ਪੂਰਾ ਸ਼ਜਰਾ ਪਤਾ ਤੁਹਾਨੂੰ? ਤੇ ਨਹੀਂ ਹੋ ਰਿਹਾ। ਸਹੀ ਹੈ ਸਹੀ ਹੈ ਸਹੀ ਹੈ। ਹਾਂ ਤੇ ਮੈਨੂੰ ਦੱਸੋ ਇਹ ਤੁਸੀਂ ਕਿਹੜੇ ਪਿੰਡ ਬੈਠੇ ਹੋ? ਖਾਰੇ। ਖਾਰਾ। ਪੂਰਾ ਨਾਂ ਕੀ ਹੈ ਇਸ ਪਿੰਡ ਦਾ? ਖਾਰਾ ਢਿੱਲੋਂ ਦਾ। ਇਹਦਾ ਜ਼ਿਲ੍ਹਾ ਕਿਹੜਾ ਹੈ? ਜ਼ਿਲ੍ਹਾ ਗੁਜਰਾਂਵਾਲਾ। ਤਹਿਸੀਲ ਹੁਣ ਨਸ਼ਹਿਰਾ। ਪਹਿਲੇ ਕਿਹੜਾ ਸੀ? ਪਹਿਲਾਂ ਗੁਜਰਾਂਵਾਲਾ ਹੀ ਸੀ। ਅੱਛਾ, ਗੁਜਰਾਂਵਾਲਾ ਸੀ। ਹਾਂ। ਤੇ ਇਹਦੇ ਨਾਲ ਕਿਹੜੇ ਕਿਹੜੇ ਪਿੰਡ ਨੇ? ਝਾੜੀਆਂ ਵਾਲਾ, ਬਾਗਾਂ ਵਾਲਾ, ਲੀਲ, ਨਸ਼ਹਿਰਾ। ਸਹੀ। ਕੁਰਲ ਕੇ, ਬਿੰਨੀ ਵਾਲਾ। ਸਹੀ ਸਹੀ। ਆਹੋ। ਤੇ ਤੁਹਾਡੇ ਇਹ ਪਿੰਡ ਖਾਰੇ ਦੇ ਵਿੱਚ ਹਾਂ ਮੁਸਲਮਾਨਾਂ ਦੇ ਤੇ ਸਿੱਖਾਂ ਦੇ ਕਿੰਨੇ ਕੁ ਘਰ ਸਨ? ਸਿੱਖਾਂ ਦੇ ਹੈ ਸਨ ਕੋਈ 100 ਕੁ ਘਰ ਲਾ ਲੈ, 100 ਲਾ ਲੈ ਇਹਨਾਂ ਕੋਈ। ਕਿਹੜੀ ਕੌਮ ਸੀ? ਜੱਟ, ਢਿੱਲੂ। ਅੱਛਾ, ਢਿੱਲੂ ਸਨ। ਹਾਂ, ਹੋਰ ਤੇ ਸਾਰੇ ਕੋਈ ਜੋਗੀ, ਕੋਈ ਲੋਹਾਰ, ਕੋਈ ਘੁਮਿਆਰ ਸਨ। ਮੁਸਲਮਾਨਾਂ ਦੇ ਕਿਹੜੇ ਕਿਹੜੇ ਬਰਾਦਰੀਆਂ ਰਹਿੰਦੀਆਂ ਸੀ ਇੱਥੇ? ਤੁਹਾਨੂੰ ਦੱਸਣਾ ਪਿਆ, ਘੁਮਿਆਰ, ਲੋਹਾਰ, ਜੋਗੀ ਇਹੋ ਜਿਹੀਆਂ। ਜੱਟ ਤੇ ਅਸੀਂ ਸਾਡੇ ਸਨ ਤੇ। ਸਹੀ ਸਹੀ ਹਾਂ ਸਹੀ ਸਹੀ। ਹਾਂ, ਸਾਡੀਆਂ ਵੱਡੀਆਂ ਕਿਹੜੇ ਅੰਮ੍ਰਿਤਸਰ ਕੋਲ ਕਿਹੜੇ ਪਹਿਲੇ ਵਕਤ 'ਚ ਆਏ ਸਨ ਤੇ ਇੱਥੇ ਪਾਇਆ ਸਨ। ਅੱਛਾ, ਇੱਥੇ ਅੰਮ੍ਰਿਤਸਰੋਂ ਆ ਕੇ? ਹਾਂ, ਕੋਈ ਸਾਡਾ ਵਿਆਹ ਗਿਆ ਸੀ ਗਰਮੂਲੇ। ਕੌਣ? ਵੱਡਾ ਕੋਈ ਸਾਡਾ। ਉਹ ਗਰਮੂਲੇ ਉਹਨੂੰ ਨਾਨਕੀ ਵਿਰਸਾ ਮਿਲੀ ਸੀ। ਉਹ ਸਗਾ ਇੱਥੇ ਧੀ ਵੀ ਆਈ ਇੱਥੇ ਦਿੱਤੇ ਖਾਰੇ ਦੇ ਵਿੱਚ। ਹਾਂ, ਖਾਰੇ ਅੱਗੇ ਫੜਾ ਆਈ ਆ ਉੱਥੇ 13 ਮਰਬੇ ਦਿੱਤੀ ਇਸੇ ਤਰ੍ਹਾਂ। ਕਿਹੜੇ ਪਹਿਲਿਆਂ ਦੇ ਤੁਹਾਡੇ ਪਰਦਾਦਿਆਂ ਦੇ ਵਾਲਦ ਨੇ? ਪਰਦਾਦਿਆਂ ਦੇ ਵੀ। ਸਹੀ ਸਹੀ ਸਹੀ। ਹਾਂ। ਤੇ ਤੁਹਾਡੇ ਇੱਥੇ ਸਭ ਨੂੰ ਸਿੱਖਾਂ ਦੇ ਨਾਂ ਪਤਾ ਨੇ ਜਿਹੜੇ ਰਹਿੰਦੇ ਸਨ ਤੁਹਾਡੇ ਖਾਨਦਾਨ ਦੇ? ਤੇ ਉਸ ਤੋਂ ਇਲਾਵਾ ਤੁਹਾਡੇ ਜਿਹੜੇ ਢਿੱਲੂ ਸਿੱਖ ਰਹਿੰਦੇ ਸਨ? ਆਹੋ। ਉਹਨਾਂ ਦੇ ਨਾਂ ਕੀ ਕੀ ਸਨ? ਜਿਹੜਾ ਇਹਨਾਂ ਸਾਡੇ ਦਾਦੇ ਦਾ ਭਰਾ। ਹਾਂਜੀ। ਦਾਦੇ ਦਾ ਭਰਾ ਵੱਡਾ ਸੁਲੱਖਣ ਸਿੰਘ। ਛੋਟਾ ਸਾਡਾ ਦਾਦਾ ਧਾਰਾ ਸਿੰਘ। ਉਹਦੀ ਛੋਟਾ ਬਹਾਦਰ ਸਿੰਘ। ਸਹੀ। ਤੇ ਉਹ ਉਹਨਾਂ ਦੇ ਅੱਗੋਂ ਚਾਚੇ ਬਾਬੇ ਦੇ ਸੁੰਦਰ ਸਿੰਘ, ਕਰਤਾਰ ਸਿੰਘ ਉਹ ਸਨ। ਫਿਰ ਅੱਗੋਂ ਪੁੱਤਰ ਉਹਨਾਂ ਦੇ ਬਾਬੇ ਸੁਲੱਖਣ ਦੇ ਬੰਤਾ ਸਿੰਘ, ਕੁੰਦਰ ਸਿੰਘ, ਮਹਿੰਦਰ ਸਿੰਘ, ਪਿਆਰਾ ਸਿੰਘ, ਸੇਵਾ ਸਿੰਘ। ਸਹੀ ਸਹੀ ਸਹੀ। ਹਾਂਜੀ। ਹਾਂ। ਤੁਹਾਡੇ ਜਿਹੜਾ ਦਾਦਾ ਸੀ ਉਹ ਇਕੱਲਾ ਹੀ ਮੁਸਲਮਾਨ ਹੋਇਆ ਸੀ? ਇਕੱਲਾ ਹੀ ਮੁਸਲਮਾਨ ਹੋਇਆ। ਬਾਕੀ ਉਹਦੇ ਭਰਾ ਕੋਈ ਨਹੀਂ ਸੀ? ਨਾ, ਬਾਕੀ ਵੀ 2 ਭਰਾ ਸਨ, ਸੁਲੱਖਣ ਸਿੰਘ ਤੇ ਬਹਾਦਰ ਸਿੰਘ। ਉਹ ਨਹੀਂ ਸਨ ਹੋਏ। ਉਹ ਚਲੇ ਗਏ ਇੰਡੀਆ? ਆਹ ਸਾਰੇ ਚਲੇ ਗਏ। ਸਾਰਾ ਪਿੰਡ ਇੱਕੋ ਹੀ ਨਸਲ ਦੇ ਸਾਂ। ਅੱਛਾ ਅੱਛਾ। ਇੱਕੋ ਹੀ ਮਗਰ ਨਸਲ ਸੀ ਸਾਡੀ। ਅੱਛਾ, ਤੇ ਹੁਣ ਇਹ ਦੱਸੋ ਮੈਨੂੰ, ਉਸ ਟਾਈਮ ਤੁਹਾਡੇ ਇਸ ਪਿੰਡ ਦੇ ਵਿੱਚ ਲੰਬੜਦਾਰ ਕਿਹੜਾ ਸੀ? ਲੰਬੜਦਾਰ ਮੰਗਲ ਸਿੰਘ। ਮੰਗਲ ਸਿੰਘ ਸਾਡਾ ਨੇੜੇ ਸੀ। ਮੰਗਲ ਸਿੰਘ। ਤੇ ਇੱਥੇ ਪੁਰਾਣੀਆਂ ਬਿਲਡਿੰਗਾਂ ਹੈ ਸੀ ਇਸ ਪਿੰਡ ਦੇ ਵਿੱਚ? ਨਹੀਂ, ਕੋਈ ਨਹੀਂ ਸੀ। ਪੁਰਾਣੇ ਘਰ? ਪੁਰਾਣੇ ਹਾਂਜੀ। ਬਿਲਡਿੰਗ ਕੋਈ ਨਹੀਂ ਸੀ। ਸਾਦੇ ਜਿਹੇ ਕੰਮ ਸੀ। ਕਹੋ ਪਰ ਬੈਠੇ ਘਾਏ ਦਰਬਾਰ ਵਾਲ ਉਹ ਗੁਰਬਚਨ ਸਿੰਘ ਤੇ ਗੁਰਚਰਨ ਸਿੰਘ ਨੇ ਪਾਈ ਸੀ ਮੇਰੇ ਵੇਖਣ 'ਚ। ਅੱਛਾ ਅੱਛਾ। ਤੁਹਾਡੀ ਕਿੰਨੀ ਉਮਰ ਸੀ ਉਦੋਂ? ਮੇਰੀ ਉਦੋਂ 18 ਸਾਲ ਉਮਰ ਸੀ। 18 ਸਾਲ ਉਮਰ ਸੀ। ਆਹੋ।
ਤੇ ਇਹ ਸੁਣਿਆ ਇਸ ਪਿੰਡ ਦੇ ਵਿੱਚ ਮੇਲਾ ਵੀ ਬੜਾ ਲੱਗਦਾ ਹੁੰਦਾ। ਲੱਗਦਾ ਵੱਡੇ ਦਾ ਮੇਲਾ। ਕਿਹੜਾ ਬਾਬਾ ਜੀ ਨੇ ਜਿਹੜੇ? ਬਾਬਾ ਅਬਦਾਲ ਸ਼ਾਹ। ਅਬਦਾਲ ਸ਼ਾਹ। ਹਾਂ, ਇੱਕ ਉਰਲੇ ਪਾਸੇ ਤੇ ਸਾਡੀ ਜਗ੍ਹਾ ਜਾ ਸਾਹਮਣੇ ਬਾਬਾ ਸਰਦਾਰ ਸ਼ਾਹ। ਸਰਦਾਰ ਸ਼ਾਹ। ਹਾਂ, ਇਹਦਾ ਅਸੀਂ ਆਪ ਕਰਾਉਂਦੇ ਹਾਂ। ਅੱਛਾ, ਇਹ ਉਦੋਂ ਵੀ ਲੱਗਦਾ ਸੀ ਸਿੱਖਾਂ ਦੇ ਵੇਲੇ ਵੀ? ਉਹ ਲੱਗਦਾ ਸੀ, ਆ ਬਾਅਦ ਚ ਜ਼ਾਰ ਹੋਇਆ। ਅੱਛਾ, ਉਹ ਵਾਲਾ ਮੇਲਾ ਲੱਗਦਾ ਸੀ? ਉਹ ਲੱਗਦਾ ਸੀ, ਉਹ ਸਾਡੇ ਦਾਦਿਆਂ ਦਾ ਵੀ ਪਿਆਵਾਂ ਦਾ ਵੀ ਪਹਿਲਾਂ ਦਾ, ਜਦੋਂ ਪਿੰਡ ਪਿਆ ਸੀ ਉਦੋਂ ਤੋਂ ਲੈ ਕੇ ਜ਼ਾਰ। ਹਾਂ, ਸੁਣਿਆ ਬੜੀ ਕਬੱਡੀ ਹੁੰਦੀ ਸੀ ਇੱਥੇ? ਆ ਬੜੀ ਹੁੰਦੀ ਸੀ, ਬਿਲਕੁਲ ਹੁੰਦੀ ਸੀ। ਤੁਹਾਡੇ ਪਿੰਡ ਦੇ ਕੋਈ ਪਹਿਲਵਾਨ ਵੀ ਹੈ ਸਨ ਸਿੱਖ? ਸਿੱਖ? ਹਾਂ। ਨਹੀਂ, ਅੱਗੇ ਸਾਡੇ ਹੀ ਬੰਦੇ ਉਦੋਂ ਹੁੰਦੇ ਸਨ, ਪਹਿਲਵਾਨ ਕਿਉਂ ਨਹੀਂ ਸਨ। ਇੱਕ ਸਾਡਾ ਚਾਚਾ ਸੀ ਸੋਹਣਾ, ਉਹਦਾ ਨਾਂ ਸੀ, ਉਹ ਪਹਿਲਵਾਨ ਸੀ। ਇੱਕ ਇੱਥੇ ਮਹਿਰਾ ਸੀ ਰਾਮ ਲਾਲ, ਉਹ ਪਹਿਲਵਾਨ, 2 ਪਹਿਲਵਾਨ ਸਨ ਸਾਡੇ। ਹਿੰਦੂਆਂ ਦੇ ਘਰ ਵੀ ਹੈ ਸਨ ਇਸ ਪਿੰਡ ਦੇ? ਨਹੀਂ, ਹਿੰਦੂ ਕੋਈ ਨਹੀਂ ਸੀ, ਸਾਰੇ ਸਿੱਖ ਹੀ ਸਨ? ਸਾਰੇ ਸਿੱਖ ਹੀ ਸਨ। ਹੁਣ ਮੈਨੂੰ ਇਹ ਦੱਸੋ। ਹਾਂ, ਇੱਕ ਹੈ ਸੀ ਮਕੰਦਾ ਖੱਤਰੀ। ਮਕੰਦਾ ਖੱਤਰੀ ਹੈ ਸੀ ਇੱਕ। ਉਹਦਾ ਕੀ ਕਾਰੋਬਾਰ ਸੀ? ਉਹ ਦੁਕਾਨ ਪਾਈ ਸੀ ਬੜੀ ਵੱਡੀ। ਉਹਦਾ ਘਰ-ਬਾਰ ਇੱਥੇ ਹੀ ਸੀ ਸਾਰਾ? ਆ ਇੱਥੇ ਸੀ। ਹਾਂ। ਤੇ ਤੁਹਾਡੇ ਵਡੇਰੇ ਕੀ ਕਰਦੇ ਸੀ? ਸਾਡੇ ਵਾਹੀ ਕਰਦੇ ਸਨ, ਸਾਰੇ ਪਿੰਡ ਦੇ ਸਾਡੇ ਮਾਲਕ ਸਨ ਤੇ ਸਾਰੇ। ਤੇ ਹੋਰ ਅੱਗੇ ਜੀ ਵੱਧ ਗਏ ਆਪਣਾ। ਹਾਂ, ਸਹੀ। ਹਾਂ, ਬਿਲਕੁਲ। ਹਾਂ, ਤੇ ਜਦੋਂ ਤੁਹਾਡੇ ਇੱਥੇ 47 ਤੋਂ ਪਹਿਲੇ ਮਸਜਿਦਾਂ ਕਿੰਨੀਆਂ ਸੀ? ਮਸਜਿਦ ਇੱਕੋ ਹੀ ਸੀ। ਤੇ ਉਹ ਲਾਂਦੇ ਪਾਸੇ ਕੱਚੀ ਮਸਜਿਦ ਛੋਟੀ ਜਿਹੀ। ਤੇ ਗੁਰਦੁਆਰਾ ਹੈ ਸੀ ਇੱਥੇ? ਹਾਂ, ਗੁਰਦੁਆਰਾ ਜਿੱਥੋਂ ਆਏ ਆ ਨਾ, ਉਹਦੇ ਇਸ ਪਾਸੇ ਗੁਰਦੁਆਰਾ ਸੀ। ਇੱਧਰ ਕੂਕੇ ਰਹਿੰਦੇ ਸਨ। ਕੂਕੇ? ਕੂਕਿਆਂ ਦਾ ਪਤਾ ਜੀ? ਨਹੀਂ ਜੀ, ਮੈਨੂੰ ਨਹੀਂ। ਨਹੀਂ, ਤੁਹਾਨੂੰ ਨਹੀਂ ਪਤਾ। ਕੂਕਾ ਕੌਮ ਹੈ ਵੀ? ਨਹੀਂ, ਕੌਮ ਨਹੀਂ, ਉਹ ਇੱਕ ਫਿਰਕਾ ਵੱਖਰਾ। ਅੱਛਾ। ਕੌਮ ਤੇ ਸਾਡੇ ਵਿੱਚੋਂ ਹੀ ਸਨ ਤੇ। ਅੱਛਾ। ਸਾਡੇ ਵਿੱਚੋਂ ਹੀ ਨਸਲ ਸੀ। ਤੇ ਕਹੋ ਪਰਾਂ ਗੁਰਦੁਆਰਾ ਸੀ ਪਹਾੜ ਵੱਲ, 2 ਗੁਰਦੁਆਰੇ ਸਨ। 2 ਗੁਰਦੁਆਰੇ ਹੈ ਨੇ ਹੁਣ ਕਿ ਖਤਮ ਹੋ ਗਏ ਨੇ? ਨਹੀਂ, ਖਤਮ ਹੋ ਗਏ ਤੇ। ਇਮਾਰਤ ਬਿਲਡਿੰਗ ਉਹਦੀ ਹੈਗੀ ਹੈ? ਨਹੀਂ, ਮਾਰ ਤਾਂ ਉਹ ਕੋਈ ਵੀ ਨਹੀਂ ਸੁਣਿਆ। ਮੈਂ ਸਾਦੇ ਜਿਹਾ ਕੰਮ ਸਨ। ਅੱਛਾ, ਸਾਦੇ ਸਨ। ਹਾਂ। ਤੇ ਮੈਨੂੰ ਇਹ ਦੱਸੋ, ਜਦੋਂ ਇੱਥੇ 47 ਦੀ ਵੰਡ ਹੋਈ, ਆਹੋ, ਉਦੋਂ ਤੁਸੀਂ ਕਹਿ ਰਹੇ ਹੋ ਤੁਸੀਂ 18 ਸਾਲ ਦੇ ਸੀ। ਆਹੋ। ਇਸ ਪਿੰਡ ਦੇ ਵਿੱਚ ਜਦੋਂ ਸਿੱਖ ਨਿਕਲੇ ਨੇ ਇੱਥੋਂ, ਆਹੋ, ਉਹਨਾਂ ਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਜਾੜੇ ਪੈ ਗਏ ਨੇ, ਅਸੀਂ ਇੱਥੋਂ ਨਿਕਲਣਾ? ਉਹ ਬਾਬਾ ਜੀ ਮਗਰੋਂ ਜੀ ਦੁਨੀਆ ਉੱਠ ਕੇ ਲੱਗੀ ਆਵੇ, ਮਗਰੋਂ ਪਿੰਡਾਂ ਤੋਂ ਪਿੱਛੋਂ ਲੱਗੀ ਆਵੇ ਇਧਰ ਕੁਝਾਂ ਲਿਆ ਲੋ। ਤੇ ਉਹ ਸਾਰੀ ਹੜਤਾਲ ਹੋ ਗਈ ਜੀ, ਸਿੱਖ ਉੱਠ ਕੇ ਗਏ। ਸਾਡੇ ਦਾਦੇ ਦਾ ਭਰਾ ਬਾਬਾ ਬਹਾਦਰ ਸਿੰਘ ਉੱਥੇ ਮੁੰਜੀ ਵੇਖਣ ਗਿਆ। ਮੁੰਜੀ ਪਾਦਰੋਂ ਸੀ, ਪਾਦਰੋਂ। ਅੱਛਾ, ਪਾਦਰੋਂ ਦਾ ਮਹੀਨਾ? ਆ ਪਾਦਰੋਂ ਤੇ ਮੁੰਜੀ ਵੇਖਣ ਗਿਆ ਤੇ ਮੇਥੋਂ ਵੱਡਾ ਹੁੰਦਾ, ਜਾ ਬਾਬੇ ਨੇ ਲਿਆ, ਸਾਰੇ ਲੱਗੇ ਹੁੰਦੇ ਨੇ ਪਿੱਛੋਂ ਉੱਠ ਕੇ ਸਿੱਖ। ਤੇ ਉਹ ਇਹ ਵੀ ਤਿਆਰੀ ਕਰਨ। ਉਹ ਫਿਰ ਮੈਂ ਗਿਆ ਤੇ ਬਾਬਾ ਆਂਦਾ, ਮਾਂ ਜਾਨਿਆ ਤੂੰ ਮਖੌਲ ਕਰਦਾ ਰਹਿਣਾ। ਉਹ ਮੈਂ ਦਾਦੇ ਦਾ ਭਰਾ। ਉਹ ਫਿਰ ਨਾ ਆਇਆ। ਫਿਰ ਮੈਂ ਮੇਥੋਂ ਵੱਡਾ ਗਿਆ, ਉਸ ਬਾਬਾ ਆ ਜਾ। ਫਿਰ ਇੱਥੋਂ ਦੋ ਦਾ ਟਾਈਮ ਹੈ, ਜਦੋਂ ਗੱਡੀਆਂ ਦੇ ਉੱਤੇ ਰਾਸ਼ਨ ਲੱਦ ਕੇ ਨਾ ਤੇ ਚੂੜਕਾਂ ਨੇ ਜਾ ਕੇ ਕੰਪ ਲੱਗਾ ਸੀ। ਨਹੀਂ, ਤੁਸੀਂ ਉਹਨਾਂ ਉੱਤੇ ਹਮਲੇ ਹੋਏ? ਨਹੀਂ, ਕੋਈ ਨਹੀਂ ਹਮਲਾ ਹੋਇਆ। ਹਮਲਾ ਕੋਈ ਨਹੀਂ ਹੋਇਆ? ਨਹੀਂ, ਕੋਈ ਹਮਲਾ ਨਹੀਂ ਸਾਡਿਆਂ ਤੇ ਹੋਇਆ। ਨਾ। ਤੁਹਾਡੇ ਪਿੰਡ ਕੋਈ ਨਹੀਂ ਆਇਆ? ਨਹੀਂ ਆਏ। ਇਧਰ ਆਪਣਾ ਸ਼ੇਰੇ ਕੁੱਟਿਆ ਸੀ, ਉਹ ਤੇ ਹਮਲਾ ਹੋਇਆ ਸੀ। ਸ਼ੇਰੇ ਕੁੱਟਿਆ ਕੌਣ ਸੀ? ਸ਼ੇਰੇ ਕੁੱਟਿਆ ਬੜਾ ਵੱਡਾ ਮਾਲਕ ਸੀ। ਸਿੱਖ? ਹਾਂ, ਸਿੱਖ 12 ਪਿੰਡਾਂ ਦਾ ਮਾਲਕ ਸੀ। ਅੱਛਾ, ਉਹਦੇ ਉੱਤੇ ਹਮਲਾ ਹੋਇਆ? ਉਹਦੇ ਉੱਤੇ ਹਮਲਾ ਹੋਇਆ। ਦੁਨੀਆ ਆ ਕੇ ਪਿੱਛੋਂ ਉਹਦੇ ਕੋਲ ਬਹਿੰਦੀ ਜਾਏ ਨਾ, ਫਿਰ ਇਹ ਨਹੀਂ ਉੱਠਿਆ ਤੇ ਇਹਦੇ ਕੋਲ ਬਹਿ ਜਾਈਏ। ਉਹ ਫਿਰ ਜੇ ਕੋਈ ਹਮਲਾ ਪਿਆ ਨਾ, ਫਿਰ ਸ਼ੇਰੇ ਕੁੱਟਿਆ ਕਾਰ ਲੈ ਕੇ ਨਿਕਲ ਗਿਆ ਸੀ। ਤੇ ਬੜੀ ਦੁਨੀਆ ਮੋਈ ਸੀ, ਬੇਬਹਾ ਮੋਈ ਸੀ। ਅੱਛਾ ਜੀ। ਹਾਂ, ਬੜੀ ਦੁਨੀਆ, ਮੀਲਾਂ ਦੇ ਵਿੱਚ ਦੁਨੀਆ ਪਈ ਸੀ। ਤੁਸੀਂ ਜਦੋਂ ਉਹਨਾਂ ਛੱਡਣ ਗਏ ਹੋ ਕਿਹਨਾਂ ਨੂੰ? ਆਪਣੇ ਅਜ਼ੀਜ਼ਾਂ ਨੂੰ। ਆਹੋ। ਜਿਹੜੇ ਦਾਦਿਆਂ ਦੇ ਭਰਾ ਸਨ। ਆਹੋ। ਸਿੱਖ। ਆਹੋ। ਉਹ ਉਦੋਂ ਤੁਸੀਂ ਕਿਹੜੇ ਸ਼ਹਿਰ ਛੱਡ ਗਏ ਉਹਨਾਂ ਨੂੰ? ਫਰੂਕਾਬਾਦ ਜਾਇਆ ਚੂੜਕਾਂ ਨੇ। ਅੱਛਾ, ਤੁਸੀਂ ਖੁਦ ਨਾਲ ਗਏ ਸੀ? ਤੇ ਹੋਰ ਯਾਰ ਗੱਡੇ ਜੋ ਗਏ ਵਿੱਚੇ ਰਾਸ਼ਨ ਧਰਿਆ ਤੇ ਉੱਥੇ ਲਗਾਇਆ ਸਾਂ ਤੇ। ਸਮਾਨ ਲੈ ਗਏ ਸਾਰਾ ਉਹ? ਨਹੀਂ, ਸਮਾਨ ਕੇ ਲਿਜਾਣਾ ਸੀ। ਸਿਰਫ ਆਟਾ ਦਾਣੇ ਲਗਾਏ ਸਨ, ਹੋਰ ਸਮਾਨ ਕੇ ਲਿਜਾਣਾ ਸੀ। ਤੇ ਬਾਕੀ ਤੁਹਾਨੂੰ ਦੇ ਗਏ? ਬਾਕੀ ਜੰਦਰੇ ਮਾਰ ਗਏ ਆਪੇ। ਹਾਂ, ਜੰਦਰੇ ਵੱਜ ਗਏ। ਹਾਂ। ਤੇ ਉਸ ਤੋਂ ਬਾਅਦ ਜਦੋਂ ਵੋਟ ਪਏ ਨੇ, ਕੜਜਾਲ ਚੱਲਦੇ ਪਾਸੇ ਵੋਟ ਪਏ ਸਨ, ਵੱਡੇ ਸੰਦੂਕ ਸਨ। ਇੱਕ ਪਾਸੇ ਸਿੱਖਾਂ ਦਾ ਸੰਦੂਕ ਸੀ, ਇੱਕ ਪਾਸੇ ਮੁਸਲਮਾਨਾਂ ਦਾ। ਵੋਟ ਕਾਦੇ ਪਏ ਸੀ ਜੀ? ਵੋਟ ਜਦੋਂ ਕਾਂਗਰਸ ਦੇ ਤੇ ਮੁਸਲਿਮ ਲੀਗ ਦੀ ਤੇ ਕਾਂਗਰਸ ਦੀ ਜਦੋਂ ਸ਼ੁਰੂ ਹੋਏ ਨੇ। ਹਾਂਜੀ। ਉਹ ਇੱਕ ਪਾਸੇ ਵੱਡੇ ਕੜਾਜ ਹਲਵਾ ਸਿੱਖਾਂ ਦਾ ਪੱਕਦਾ ਸੀ, ਇੱਕ ਪਾਸੇ ਮੁਸਲਮਾਨਾਂ ਦਾ। ਸਿਰਫ ਉਹ ਉੱਤੇ ਪਰਚੀ ਦੇ ਨਾਂ ਲਿਖਦੇ ਸਨ। ਪਰਚੀ ਜਿੱਧਰ ਮਰਜ਼ੀ ਆ, ਭਾਵੇਂ ਸਿੱਖਾਂ ਲੋਕ ਹਲਵਾ ਖਾਈ ਆ ਤੇ ਇੱਧਰ ਪਾਈ ਆ, ਕੋਈ ਮਮਾਨਤ ਨਹੀਂ ਸੀ। ਉਹਦੇ ਵੋਟ ਪਏ ਸਨ। ਫਿਰ ਮੁਸਲਿਮ ਲੀਗ ਦੇ ਵੋਟ ਵੱਧ ਗਏ ਸਨ। ਮੁਸਲਿਮ ਲੀਗ ਦੇ ਵੋਟ ਨਾ ਵਧੇ ਹੁੰਦੇ, ਫਿਰ ਐਸਾ ਲੋਕਾਂ ਅਰਬਾਂ ਦੇ ਨੇੜੇ ਕਰੇ ਹੋਣਾ ਸੀ। ਆ ਲਾਹੌਰ ਫਿਰ ਇੰਡੀਆ 'ਚ ਹੋਣਾ ਸੀ। ਹਾਂਜੀ। ਹਾਂ। ਤੇ ਤੁਹਾਨੂੰ ਫਿਰ ਮਿਲ ਕੇ ਗਏ
ਤੁਹਾਡੀ ਫੈਮਿਲੀ ਨੂੰ ਸਾਰਿਆਂ ਨੂੰ ਆਹ ਤੇ ਹੋਰ ਉਦੋਂ ਪਿੱਛੇ ਅਸੀਂ ਜਾਂਦੇ ਰਹੇ ਹਾਂ ਕਈ ਸਾਲ ਮਿਲਣ ਉਹਨਾਂ ਨੂੰ ਤੇ ਵੀ ਕਿੱਥੇ ਮਿਲਣਗੇ? ਪਾਣੀਪਤ ਕਨਾਲ ਕਨਾਲ 'ਚ ਰਹਿੰਦੇ ਨੇ? ਕਰਨਾਲ ਪਾਣੀਪਤ ਸੀ ਤੇ ਰਿਆਸਤ ਪਟਿਆਲਾ ਅੱਛਾ, ਉੱਥੇ ਰਹਿੰਦੇ ਪਏ ਨੇ ਹੁਣ ਉਹ? ਉੱਥੇ ਰਹਿੰਦੇ ਪਏ ਨੇ। ਹਾਂ ਤੁਹਾਡਾ ਹੁਣ ਰਾਬਤਾ ਹੈ ਕਿਸੇ ਨਾਲ? ਇੱਥੋਂ ਹਾਂਜੀ। ਨਹੀਂ ਫੋਨ ਤੇ ਕੋਈ ਨਹੀਂ ਰਾਬਤਾ। ਅਗਰ ਉਹ ਚਾਹਣ ਤੁਹਾਡਾ ਰਾਬਤਾ ਕਰਨਾ, ਆਹੋ। ਤੁਹਾਡੇ ਕੋਈ ਜਿਹੜੇ ਅਜ਼ੀਜ਼ ਨੇ ਉੱਥੇ ਰਹਿੰਦੇ, ਆਹੋ ਕੋਈ ਉਹ ਰਿਸ਼ਤੇਦਾਰ? ਜਦੋਂ ਕਿਤੇ ਮੇਲਾ ਲੱਗਦਾ ਨਾ ਵਿਸਾਖੀ ਨਨਕਾਣੇ, ਹਾਂਜੀ। ਉਦੋਂ ਸਾਨੂੰ ਮਿਲਣ ਆਉਂਦੇ ਹੁੰਦੇ ਸਨ। ਹੁਣ 2 ਸਾਲ ਹੋਏ ਨੇ ਨਹੀਂ ਆਏ, ਉਦੋਂ ਪਹਿਲਾਂ ਆਉਂਦੇ ਹੁੰਦੇ ਸਨ ਸਾਨੂੰ। ਉੱਥੇ ਜਦੋਂ ਆਉਂਦੇ ਸਨ ਸਾਨੂੰ ਮਿਲ ਕੇ ਜਾਂਦੇ ਸਨ। ਸਹੀ ਸਹੀ। ਹਾਂਜੀ ਹਾਂ। ਹੁਣ ਅਗਰ ਉਹ ਆਣ ਆਹੋ। ਜਾਂ ਮਿਲਣਾ ਚਾਹਣਗੇ, ਤੁਹਾਡਾ ਫੋਨ ਨੰਬਰ ਆਹੋ ਤੇ ਮਿਲ ਸਕਦਾ? ਤੁਸੀਂ ਨੰਬਰ ਦੇ ਸਕਦੇ ਹੋ ਆਪਣਾ ਉਹਨਾਂ ਨੂੰ? ਤੇ ਹੋਰ ਦੇ ਕੇ ਨਹੀਂ ਸਕਦੇ। ਚਲੋ ਤੁਸੀਂ ਮੈਨੂੰ ਫਿਰ ਨੰਬਰ ਦੇ ਦੇਣਾ, ਵੀ ਅਗਰ ਕਿਸੇ ਦਾ ਆਇਆ ਤੇ ਤੁਹਾਡਾ ਰਾਬਤਾ ਕਰਾਵਾਂਗੇ। ਚਲੋ ਠੀਕ ਹੈ। ਤੇ ਇਹ ਦੱਸੋ ਹਾਂ ਕਿ ਹਮਲਾ ਤੁਹਾਡੇ ਪਿੰਡ ਨਹੀਂ ਹੋਇਆ? ਨਾ 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 ਕੋਈ ਹਮਲਾ ਨਹੀਂ ਹੋਇਆ। ਸਕੂਲ ਹੈ ਸੀ ਉਸ ਪਿੰਡ ਤੁਹਾਡੇ? ਨਹੀਂ ਸਕੂਲ ਕਿੱਥੇ ਸੀ? ਗਵਰਨਮੈਂਟ ਦਾ? ਨਹੀਂ ਇੱਥੇ ਜੈਲਦਾਰ ਹੁੰਦਾ ਸੀ ਲੀਲੀ, ਇੱਥੇ ਸਕੂਲ ਹੈ ਜੀ ਛੋਟਾ ਜਿਹਾ। ਆ ਲੀਲੀ ਹੈ ਸੀ ਸਕੂਲ। ਜ਼ੈਲਦਾਰ ਹੁੰਦਾ ਸੀ? ਜੈਲਦਾਰ ਸੀ 45 ਮਰਬਿਆਂ ਦਾ ਮਾਲਕ ਤੇ ਉਹਦਾ ਉਹ ਸਕੂਲ ਉਹਦਾ ਪਾਇਆ। ਨਾਂ ਪਤਾ ਜ਼ੈਲਦਾਰ ਦਾ? ਉਹ ਲਛਮਣ ਸਿੰਘ। ਲਛਮਣ ਸਿੰਘ। ਹਾਂ ਹਾਂਜੀ। ਤੇ ਉਹ ਜਿਹੜਾ ਸ਼ੇਰੇ ਕੋਟ ਗਿਆ ਸੀ ਉਹ ਮੰਗਲ ਸਿੰਘ ਸੀ। ਉਹਦਾ ਕਿਹੜਾ ਸ਼ੇਰਕੋਟ ਦਾ ਕਿੱਥੇ ਕੋਟ? ਸ਼ੇਰਾ ਕੋਟ ਆ ਲਾਲਾਪੁਰੇ ਨੇ ਪਰਾਂ ਹਾਂਜੀ, ਹਾਂਜੀ। ਬੁੱਢਾ ਗਰਾਇਆ ਹਾਂਜੀ ਹਾਂਜੀ। ਉਦੋਂ ਪਰਾਂ ਹੁੰਦਾ ਸ਼ੇਰੇ ਦਾ ਕੋਟ ਤੇ ਅੱਛਾ ਅੱਛਾ, ਉੱਥੇ ਹਲੇ ਵੀ ਵੱਡੀ ਕੋਠੀ ਹੈਗੀ ਉਹ? ਹੈਗੀ ਆ ਨਾ, ਜੀ, ਜੀ। ਉਹਦੀ ਉਹ ਮੰਗਲ ਸਿੰਘ ਦੀ ਸੀ ਵੱਡੀ ਕੋਠੀ। ਸ਼ੇਰੇ ਕੋਟ ਦੀ? ਹਾਂ ਮੈਂ ਪਿਆ ਨਾ ਉਹ ਮੰਗਲ ਸਿੰਘ ਦੀ ਸੀ। ਮੰਗਲ ਸਿੰਘ ਉਹਦਾ ਨਾਂ ਸੀ। ਅੱਛਾ, ਉਹਦਾ ਨਾਂ ਸੀ? ਹਾਂ ਜੀ। ਆ 12 ਪਿੰਡਾਂ ਦਾ ਮਾਲਕ ਸੀ। 140 ਚੁਗਾਠਾਂ ਲੱਗੀਆਂ ਸਨ ਉਹਦੀ ਕੋਠੀ ਨੂੰ। ਸਹੀ ਸਹੀ। ਹਾਂ ਜੀ ਹਾਂ ਹਾਂ ਇਹ ਬਜ਼ੁਰਗੋ ਮੈਨੂੰ ਇਹ ਦੱਸੋ ਹਾਂ। ਕਿ ਤੁਹਾਡੀ ਉਦੋਂ 18 ਸਾਲ ਉਮਰ ਸੀ, ਆਹੋ ਤੁਸੀਂ ਕਿਹੜੀਆਂ ਖੇਡਾਂ ਖੇਡਦੇ ਹੁੰਦੇ ਸੀ? ਅਸੀਂ ਹਾਂਜੀ। ਹਾਂ ਬਾਈ ਜੋ ਕੀ ਕਰਦੇ ਸਾਂ ਹੋਰ ਕੀ ਕਰਦੇ ਨਹੀਂ, ਸਾਂ। ਖੇਡਾਂ ਵੀ ਤੇ ਖੇਡਦੇ ਹੋਣੇ ਹੋ ਨਾ? ਖੇਡਾਂ ਕਬੱਡੀ ਖੇਡ ਜਾਂਦਾ ਸਾਂ। ਕੋਟੀ ਖੇਡਦੇ? ਕਬੱਡੀ ਖੇਡ ਜਾਂਦਾ ਸਾਂ। ਮੁਸਲਮਾਨਾਂ ਦੇ ਮੁੰਡੇ ਯਾਰ ਸਨ ਕਿ ਸਿੱਖਾਂ ਦੇ ਮੁੰਡੇ ਯਾਰ ਸਨ? ਸਾਰੇ ਇੱਕੋ ਸਨ, ਮੁਸਲਮਾਨਾਂ ਦੇ ਵੀ ਤੇ ਸਿੱਖਾਂ ਦੇ ਵੀ ਇੱਕੋ ਹੀ ਮੂੰਹ ਪਿਆਰ ਸੀ ਸਾਰਿਆਂ ਦਾ। ਉਦੋਂ ਕਿਸ ਤਰ੍ਹਾਂ ਦਾ ਰਹਿਣ ਸਹਿਣ ਹੁੰਦਾ ਸੀ? ਬੜਾ ਵਧੀਆ ਰਹਿਣ ਸਹਿਣ ਹੁੰਦਾ ਸੀ। ਇਕੱਠੇ ਰਹਿੰਦੇ ਹੁੰਦੇ ਸੀ? ਹਾਂ ਇਕੱਠੇ, ਬਿਲਕੁਲ ਇਕੱਠੇ। ਹਾਂ ਤੇ ਹਾਂ। ਜਿਹੜੇ ਉਹਨਾਂ ਦੇ ਮੁੰਡੇ ਬੱਚਿਆਂ ਦੇ ਨਾਂ ਯਾਦ ਨੇ ਜਿਹੜੇ ਤੁਹਾਡੇ ਨਾਲ ਤੁਹਾਡੇ ਹਮ ਉਮਰ ਸਨ, ਇਹ ਕਿਹੜੇ ਜਿਹੜੇ ਤੁਹਾਡੇ ਨਾਲ ਖੇਡਦੇ ਹੁੰਦੇ ਸਨ? ਜਾਂ ਸਿੱਖਾਂ ਦੇ? ਹਾਂਜੀ। ਸੇਵਾ ਸਿੰਘ, ਪਿਆਰਾ ਸਿੰਘ ਹੈ, ਹੂੰ। ਵਿਸਾਖਾ ਸਿੰਘ, ਸਹੀ ਸਹੀ। ਇੰਦਰ ਸਿੰਘ, ਇੰਦਰ ਸਿੰਘ। ਖਜਾਨ ਸਿੰਘ, ਵਰਜਾਮ ਸਿੰਘ। ਇਹ ਤੁਹਾਡੇ ਯਾਰ ਸਨ? ਯਾਰ ਕੀ ਸਾਡੀ ਬਰਾਦਰੀ ਸੀ ਆਪਣੀ ਤੇ ਨਾਲੇ ਯਾਰ ਹੀ ਸਨ ਤੇ ਤੁਹਾਡੀ ਹਮ ਉਮਰ ਦੇ ਸਨ? ਆਪ ਤੇ ਹੋਰ ਕੀ ਹੈ। ਹਾਂ ਤੇ ਵਿਆਹਾਂ ਸ਼ਾਦੀਆਂ ਦਾ ਕੀ ਮਾਹੌਲ ਹੁੰਦਾ ਸੀ ਉਦੋਂ? ਕਾਹਦਾ? ਜਦੋਂ ਵਿਆਹ ਸ਼ਾਦੀ ਹੁੰਦੀ ਸੀ ਸਿੱਖਾਂ ਦੀ, ਉਹ ਮੁਸਲਮਾਨਾਂ ਨੂੰ ਬੁਲਾਉਂਦੇ ਸੀ? ਤੇ ਹੋਰ ਮੇਥੋਂ ਵੱਡੇ ਦੇ ਵਰਨੀ ਵਿਆਹ ਹੋਇਆ ਸੀ ਹਾਂਜੀ। ਤੇ ਅੱਧੇ ਸਿੱਖਾਂ ਦੀ ਸਾਰੀ ਜੰਗ ਸਾਡੇ ਨਾਲ ਗਈ ਸੀ। ਹੋਰ ਕਿਹਨਾਂ ਦੀ ਜਾਣਾ ਤੇ ਸੀ? ਉੱਥੋਂ- ਜਾਂ ਕੋਈ ਕਮੀ ਕਾਰੀ ਗਏ ਸਨ ਜੋਗੀ ਜਾ ਕੇ। ਆਹੋ ਹਾਂ। ਉਦੋਂ ਕਿਵੇਂ ਦਾ ਮਾਹੌਲ ਹੁੰਦਾ ਸੀ? ਖੁੱਲਾ ਖਾਣਾ ਹੁੰਦਾ ਸੀ? ਕਿਸ ਤਰ੍ਹਾਂ ਵਰਤਾਅ? ਖੁੱਲਾ ਖਾਣਾ ਹੁੰਦਾ ਸੀ। ਹੋਰ ਕੀ ਹੁੰਦਾ ਸੀ? ਬੱਕਰੀਆਂ ਦਾ ਗੋਸ਼ਤ ਖੁੱਲਾ। ਹਾਂ। ਕੀ ਕਹਿ ਰਹੇ ਤੁਸੀਂ? ਮੈਂ ਹਾਂਜੀ। ਪਿਆ ਨਾ ਵਾਰਿਸ ਸ਼ਾਹ ਦਾ ਸੁਣਾਉਣ ਲੱਗੇ ਸੀ ਨਾ, ਬੋਲ। ਉਹ ਵਾਰਿਸ ਸ਼ਾਹ ਆਖਿਆ ਵਾਰਿਸ ਸ਼ਾਹ ਨਾ ਆਤਾਂ ਜਾਂਦੀਆਂ ਭਾਵੇਂ ਕੱਟੀਏ ਪੋੜੀਆਂ ਪੋੜੀਆਂ ਹੋ ਕੇ। ਇਹ ਮੈਨੂੰ ਦੱਸ ਆਪਣੇ ਵੱਡਿਆਂ ਦੀ ਆਦਤ ਜਾਂਦੀ ਹੈ ਸਹੀ ਹੈ? ਨਹੀਂ ਨਹੀਂ ਨਹੀਂ। ਹਾਂ ਬਸ ਇਹ ਗੱਲ। ਫਿਰ ਨਸਲ ਇੱਕੋ ਹੀ, ਖੂਨ ਇੱਕੋ ਹੀ ਨਜ਼ਰ ਆਉਂਦਾ ਹੈ ਨਾ? ਆਹੋ ਹਾਂ। ਜਦੋਂ ਪਿੱਛੇ ਚੱਲ ਜਾਈਏ 200 400 ਸਾਲ ਪੁਰਾਣਾ, ਆਹੋ ਸਿੱਖੋ ਮੁਸਲਮਾਨ ਹੋਏ ਨੇ, ਆਹੋ ਉਹੀ ਹੈ ਨਾ ਤੁਹਾਡੀ ਨਸਲ ਚੱਲਦੀ ਆ। ਹਾਂ ਬਿਲਕੁਲ ਬਿਲਕੁਲ। ਹਾਂ ਹਾਂਜੀ। ਤੇ ਹੁਣ ਇੱਥੇ ਫਿਰ ਉਸ ਤੋਂ ਬਾਅਦ ਤੁਹਾਡੇ ਪਿੰਡ ਹਾਂ ਖਾਰੇ ਦੇ ਵਿੱਚ ਆਹੋ ਕਿਹੜੀ ਕਿਹੜੀਆਂ ਕੌਮਾਂ ਆਬਾਦ ਹੋਈਆਂ? ਇੱਥੇ ਆ ਆਵਾਜ਼ ਹੋਈਆਂ ਨੇ। ਆ ਗੁੱਜਰ ਨੇ ਜਲੰਧਰ ਜੇ ਗਏ। ਇਹ ਜਲੰਧਰ ਤੋਂ ਆਏ ਸਨ? ਆ ਜਲੰਧਰ ਦੇ ਗੁੱਜਰ ਹੈ। ਹਾਂਜੀ। ਤੇ ਆ ਕਿ ਘਰ ਜੋ ਕੌਮ ਹੈ ਆ ਪਾਣੀ ਪੱਤੀਏ। ਹਾਂਜੀ। ਪਾਣੀ ਪੱਤੀਏ ਕਿ ਘਰ ਜੋ ਕੌਮ ਹੈ। ਸਹੀ ਸਹੀ। ਪਹਿਲਾਂ ਇਹਨਾਂ ਨੂੰ ਸਮਝ ਨਹੀਂ ਸੀ। ਸਾਡੇ ਵਾਲੇ ਵੇਖ ਕੇ ਇਹਨਾਂ ਨੂੰ ਕੋਈ ਸਿੱਧਾ ਆਇਆ ਨਹੀਂ ਤੇ ਇਹਨਾਂ ਨੂੰ ਸਮਝ ਨਹੀਂ ਸੀ ਲੱਗਦੀ। ਸਹੀ। ਹੋਰ ਕਿਹੜੇ ਕਿਹੜੇ ਕੌਮਾਂ ਨੇ? ਗੁੱਜਰ ਤੇ ਆਪਣਾ ਘੁਮਿਆਰ ਨੇ, ਹੂੰ। ਪਠਾਨ ਨੇ, ਸਹੀ। ਇਹੋ ਜਿਹੀਆਂ ਕੌਮਾਂ ਨੇ। ਠੀਕ ਹੋ ਹਾਂ। ਗਿਆ। ਤੇ ਇੱਥੇ ਹੁਣ ਜ਼ਿਆਦਾ ਪੈਲੀ ਸ਼ੈਲੀ ਵਾਲਾ ਕਿਹੜਾ ਬੰਦਾ? ਪਹਿਲੀ ਬਸ ਇਹ ਥੋੜੀ ਥੋੜੀ ਜਿਹੀ ਸਾਰਿਆਂ ਦੀ। ਹੁਣ ਤੁਹਾਡੇ ਕੋਲ ਕਿੰਨੀ ਕੁ ਰਹਿ ਗਈ ਜ਼ਮੀਨ? ਸਾਡੇ ਕੋਲ ਅੱਧਾ ਕੁ ਮਰਬਾ ਹੈ। ਜਿਹੜੇ ਪਹਿਲੇ ਵੱਡੇ ਮਰਬੇ ਸਨ ਸਾਰੇ ਖਤਮ ਹੋ ਗਏ? ਨਾ ਅੱਗੋਂ ਜੀਵ ਵੱਧ ਗਏ ਤੇ ਹਾਏ ਸਾਡੇ ਇੱਕ ਦਾਦਾ ਸੀ, ਵਿਆਹ ਨਹੀਂ ਸੀ ਕਰਾਇਆ ਤੇ ਉਹਦੀ ਜ਼ਮੀਨ ਉਹਦੇ ਟੁੱਟ ਗਈ ਹੈ। ਇੰਡੀਆ? ਹਾਂ ਉਹ ਫਿਰ ਆਇਆ ਥਾ 8 ਦਿਨ ਦੀ ਖੁੱਲ੍ਹ ਹੋਈ ਤੇ ਸਾਨੂੰ ਮਿਲਣ ਆਇਆ। ਸਾਡੇ ਪਿਓ ਨੂੰ ਜ਼ੋਰ ਲਾਇਆ ਸੀ ਸਰਦਾਰ ਅੱਧੀ ਜ਼ਮੀਨ ਦੇ ਅੰਗੂਠੇ ਲਵਾ ਲੈ।
ਮੈਨੂੰ ਦੋਸ਼ ਕੀ ਨਾ ਕਰਿਆ ਜੀ ਅੱਧੀ ਤੁਹਾਡੀ ਹੈ ਤੇ ਅੱਧੀ ਉਹਨਾਂ ਦੀ ਹਾਂ। ਤੇ ਪਿਓ ਦਾ ਡਾਂਦਾ ਛੱਡ ਚਾਚਾ ਹੁਣ ਤੂੰ ਮਿਲਣਾ ਇਹ ਤੇਰੇ ਅੰਗੂਠੇ ਲਵਾਉਂਦੇ ਫਿਰ ਇਹਦੇ ਜ਼ਮੀਨ ਦਾ ਪੁੱਛਦੇ ਹੀ ਕੋਈ ਨਹੀਂ ਸੀ। ਸਹੀ ਸਹੀ ਹਾਂ। ਸਹੀ। ਫਿਰ ਤੁਸੀਂ ਲਈ ਨਹੀਂ ਚਾਚੇ ਕੋਲ? ਨਹੀਂ ਸਾਡੇ ਦਾਦੇ ਦਾ ਭਰਾ ਸੀ। ਹਾਂ ਨਹੀਂ ਤੇ ਖੂਹ ਇੱਥੇ ਕਿੱਥੇ ਕਿੱਥੇ ਸਨ? ਖੂਹ ਆਵੇ ਖਾ ਇੱਥੇ ਇੱਕ ਇੱਧਰ ਸਾਡਾ ਖੂਹ ਸੀ, ਹਾਂਜੀ। ਉਧਰ ਇੱਕ ਉਹਨਾਂ ਖੂਹਾਂ ਦੇ ਦਾ ਨਾਂ ਹੈ ਸਨ? ਹੈ। ਖੂਹਾਂ ਦੇ ਨਾਂ ਕੀ ਸਨ? ਆਹੋ ਕੀ ਨਾਂ ਸੀ ਖੂਹ ਦੇ? ਖੂਹ ਦੇ ਨਾਂ ਹਾਂਜੀ। ਆ ਸਾਡੇ ਦਾਦੇ ਦੇ ਨਾਂ ਤੇ ਸੀਗਾ ਖੂਹ ਆ ਜਿਹੜਾ ਸਰਦਾਰ? ਆ ਨਹੀਂ ਆਪਣਾ ਧਾਰਾ। ਅੱਛਾ ਉਹ ਜਿਹੜਾ ਨਾ ਖੂਹ ਹਾਂਜੀ। ਉਹ ਜਿਹੜਾ ਖੂਹ ਉਹ ਗੁਰਚਰਨ ਸਿੰਘ ਦੇ ਗੁਰਬਚਨ ਸਿੰਘ ਦੇ ਨਾਂ ਤੇ ਸੀ। ਉਹ ਇੱਕ ਪਰਾਂ ਡੇਰਾ ਉੱਥੇ ਮੰਗਲ ਸਿੰਘ ਦਾ ਖੂਹ ਸੀ। ਉਹ ਪਰਾਂ ਇੱਕ ਡੇਰਾ ਉੱਥੇ ਬਾਹਮਣਾ ਦਾ ਖੂਹ ਸੀ। ਸਹੀ ਸਹੀ। ਹਾਂਜੀ ਉਹ ਇੱਕ ਉਧਰ ਖੂਹ ਸੀ, ਉਹ ਮੁਸਿਆਂ ਦਾ ਖੂਹ ਵੱਜਦਾ ਤੇ ਸੀ। ਪਿੰਡ ਦੇ ਵਿੱਚ ਖੂਹ ਕਿੰਨੇ ਸਨ ਪਾਣੀ ਪੀਣ ਵਾਸਤੇ? ਪਾਣੀ ਪੀਣ ਵਾਸਤੇ ਤੇ ਕਾਹ ਸਾਡੇ ਵਾਲਾ ਇੱਕ ਦਰਬਾਰ ਵਾਲਾ ਪਿੰਡ 'ਚ ਇਹ ਹੁੰਦੇ ਸਨ ਪਾਣੀ ਪੀਣ ਵਾਸਤੇ, ਤੇ ਬਾਕੀ ਜਿਹੜੇ ਹੈ ਨਾ ਪਰਾਂ ਦੂਰ ਉਹ ਤੇ ਪੈਲੀਆਂ ਨੂੰ ਪਾਣੀ ਦਿੰਦੇ ਸਨ ਨਾ। ਸਹੀ ਹਾਂ। ਤੁਹਾਡਾ ਇਹਦਾ ਮਤਲਬ ਹੈ ਕੋਈ ਸਿੱਖ ਨਹੀਂ ਮਰਿਆ ਇੱਥੇ? ਨਹੀਂ ਕੋਈ ਨਹੀਂ ਮਰਿਆ। ਤੇ ਤੁਸੀਂ ਜਾਂਦੇ ਵੇਖੇ ਵੀ ਨਹੀਂ ਮਰਦੇ ਕੋਈ ਬੰਦੇ ਕਿੱਥੇ? ਜਦੋਂ ਤੁਸੀਂ? ਨਹੀਂ ਉਹ ਜਿਹੜੇ ਆ ਜਥਾ ਲਾਲੇਪੁਰ ਹੋਇਆ ਸੀ ਨਾ, ਹਾਂਜੀ। ਉਹਨਾਂ ਦਾ ਪਤਾ। ਤੁਹਾਡੇ ਅੰਗੂਠੇ ਨੂੰ ਕੀ ਹੋਇਆ? ਉਹ ਪੱਠੇ ਕੁਝੜੀਆਂ ਵਜ੍ਹਾ ਦੀ ਚੱਕਰ ਨਾਲ ਤੇ ਉਹ ਫਿਰ ਖਰਾਬ ਹੋ ਗਿਆ, ਫਿਰ ਇੱਥੇ ਕੱਟਿਆ। ਅੱਛਾ ਅੱਛਾ ਅੱਛਾ। ਹਾਂ। ਤੇ ਤੁਹਾਡੇ ਇਹ ਸਿਤਾਰਾ ਮੈਂ ਵੇਖ ਰਿਹਾ ਕਿਦੋਂ ਦਾ ਤੁਹਾਡੇ ਹੱਥ ਦੇ ਉੱਪਰ। ਹਾਂ ਇਹ ਵੇਖਾਓ ਨਾ। ਹਾਂ ਇਹ ਸਿਤਾਰਾ ਜਿਹੜਾ ਆਹੋ ਆ ਵੇਖਾ ਵੀ ਇੱਥੇ ਦਿਖਾਓ ਹਾਂ ਕੀ ਬਣਾਇਆ ਜੇ। ਇਹ ਹੱਥ ਦਿਖਾਓ ਆਪਣਾ ਹੱਥ। ਲੈ ਇਹ ਜੀ ਸਿਤਾਰਾ ਬਣਾਇਆ ਬਾਬਾ ਜੀ। ਸ਼ਾਂਤਾਰਾ ਇਹ ਕਾਹਦੇ ਵਾਸਤੇ ਬਣਾਇਆ ਜੀ? ਐਵੇਂ ਛੋਟੀਆਂ ਹੁੰਦੀਆਂ ਮੁੰਡੇ ਸਾਂ ਕਿੱਥੇ ਮੇਲੇ ਮੂਲੇ ਚ? ਮੇਲੇ ਤੇ ਕਿਹੜਾ ਮੇਲੇ ਚ ਗਏ ਸੀ? ਇੱਧਰ ਮੇਲਾ ਲੱਗਦਾ ਆ ਪਾਖਰ। ਅੱਛਾ ਪਾਖਰ। ਆ ਉੱਥੇ ਬਣਵਾਇਆ ਸੀ। ਅੱਛਾ ਮੇਲੇ ਵੇਖਦੇ ਰਹੇ ਤੁਸੀਂ? ਆਹੋ ਮੇਲੇ ਵੇਂਦੇ ਰਹੇ ਆ, ਵਿਸਾਖੀਆਂ ਸਿੱਖਾਂ ਦੀਆਂ ਲੱਗਦੀਆਂ ਸਨ, ਉਹ ਵੇਂਦੇ ਰਹੇ ਆ। ਸਹੀ ਸਹੀ। ਹਾਂ। ਤੇ ਇੰਡੀਆ ਜਾਣ ਨੂੰ ਦਿਲ ਨਹੀਂ ਕੀਤਾ ਕਦੀ ਆਪਣੇ ਦਾਦਕੇ? ਉਹ ਜਾਂਦੇ ਰਹੇ ਆ, ਪਹਿਲਾਂ ਵੀਜ਼ਿਆਂ ਤੇ ਬੜਾ ਜਾਂਦੇ ਰਹੇ ਆ। ਨਹੀਂ ਹੁਣ ਤੁਹਾਡਾ ਦਿਲ ਨਹੀਂ ਹੁਣ ਨਹੀਂ, ਹੁਣ ਪਤਾ ਕੀ ਹੋਇਆ, ਹਾਂਜੀ। ਹੁਣ ਕੁਝ ਜਿਹੜੇ ਸੀ ਪੁਰਾਣੇ ਉਹ ਕੁਝ ਅੱਲਾ ਨੂੰ ਪਿਆਰੇ ਹੋ ਗਏ ਨੇ, ਆਈ ਸਮਝ ਆ। ਤੇ ਜਦੋਂ ਕਿਰੇ ਆਉਂਦਾ ਨਨਕਾਣੇ, ਹਾਂਜੀ। ਐਤਕਾਂ ਅਸੀਂ ਗਏ ਸਾਂ ਨਨਕਾਣੇ, ਐਤਕਾਂ ਨਹੀਂ ਉਹ ਆਏ। ਅੱਗੇ ਜਦੋਂ ਆਉਂਦੇ ਸੀ ਨਾ ਸਾਨੂੰ ਇੱਥੇ ਮਿਲ ਕੇ ਜਾਂਦੇ ਹੁੰਦੇ ਸਨ। ਸਹੀ। ਹਾਂਜੀ ਅੱਜ ਉੱਥੇ ਪਟਿਆਲੇ ਦੇ ਵਿੱਚ ਬੈਠੇ ਨੇ, ਪਿੰਡ ਦਾ ਨਾਮ ਪਤਾ ਜੇ? ਹਾਂ ਪਿੰਡ ਦਾ ਨਾਮ? ਪਿੰਡ ਦਾ ਨਾਮ ਹੈ ਆਪਣਾ ਸਿੰਥਲੀ। ਸਿੰਥਲੀ ਥਾਣਾ ਤੰਠਾ। ਹਾਂਜੀ ਸਿੰਥਲੀ ਪਿੰਡ ਦਾ ਨਾਮ ਹੈ। ਹਾਂ ਸਹੀ ਸਹੀ। ਹਾਂ ਠੀਕ ਹੋ ਗਿਆ। ਹਾਂਜੀ ਹਾਂ।